ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰਜੀਤ ਸਿੰਘ ਫਰੋਮ ਸਿਡਨੀ, ਜਿਹੜੇ ਕਿ ਗੁਰਦੁਆਰਾ ਸਾਹਿਬ ਮੈਨੇਜਮੈਂਟ ਬੋਰਡ ਦੇ ਚੇਅਰਪਰਸਨ ਨੇ। ਰਵਿੰਦਰਜੀਤ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਹਾਂਜੀ, ਧੰਨਵਾਦ ਜੀ ਹਰਜਿੰਦ ਜੀ, ਤੁਹਾਡੇ ਸਾਰੇ ਪਿਆਰੇ ਦਰਸ਼ਕਾਂ ਦਾ ਧੰਨਵਾਦ ਅਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ। ਤੁਸੀਂ ਕਿਰਪਾਨ ਦੇ ਮੁੱਦੇ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਸਮੂਹ ਜਿੰਨੇ ਵੀ ਨਿਊ ਸਾਊਥ ਵੇਲਜ਼ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ ਉਹਨਾਂ ਲਈ ਇੱਕ ਚੰਗੀ ਖਬਰ ਹੈ ਜੀ। ਹਾਂਜੀ, ਇਸ ਨੂੰ ਅਸੀਂ ਜਿੱਤ ਨਹੀਂ ਕਵਾਂਗੇ, ਇਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਸਾਰੀ ਸੰਗਤ ਦਾ ਸਹਿਯੋਗ ਔਰ ਅਕਾਲ ਪੁਰਖ ਜੋ ਮਿਹਰ ਹੋਈ ਹੈ, ਇਹ ਇੱਕ ਜਿਹੜਾ ਬੜਾ ਸੰਵੇਦਨਸ਼ੀਲ ਮਸਲਾ ਸੀਗਾ ਜਿਹੜਾ ਕਿ ਸਿੱਖ ਸੰਗਤ ਨੂੰ ਜਿਹੜਾ ਇਹ ਭੋਗਣਾ ਪਿਆ, ਔਰ ਇਹਦੇ ਵਿੱਚ ਸਾਰੀ ਸੰਗਤ ਦਾ ਸਹਿਯੋਗ ਔਰ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨਾਲ ਸਮੇਂ-ਸਮੇਂ ਸਿਰ ਗੱਲਬਾਤ ਕਰਕੇ ਅਸੀਂ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਜਿੰਨੀਆਂ ਆਰਗੇਨਾਈਜੇਸ਼ਨ ਨੇ ਧਾਰਮਿਕ, ਉਹਨਾਂ ਨਾਲ ਗੱਲਬਾਤ ਰਾਬਤਾ ਕਾਇਮ ਕਰਕੇ ਸਰਕਾਰ ਦੇ ਕੋਲ ਇੱਕ ਪ੍ਰਪੋਜ਼ਲ ਜੋ ਦਿੱਤੀ ਸੀ, ਉਹ ਸਲਾਹ ਮਸ਼ਵਰੇ ਬਾਅਦ ਉਹਨਾਂ ਨੇ ਜਿਹੜੀ ਮਨਜ਼ੂਰ ਕਰ ਲਈ ਹੈ ਔਰ ਇਸ ਦੀ ਸਾਨੂੰ ਖੁਸ਼ੀ ਹੈ। ਔਰ ਆਸ ਹੈ ਕਿ ਜਿਹੜੇ ਹੁਣ ਜਿਹੜੀ ਪਾਲਿਸੀ ਗਾਈਡਲਾਈਨ ਜਿਹੜੀ ਗਵਰਨਮੈਂਟ ਨੇ ਕੀਤੀ ਹੈ ਰਿਲੀਜ਼, ਉਹ ਅਗਲੀ ਸਕੂਲ ਟਰਮ ਜੋ ਕਿ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਇਹ ਲਾਗੂ ਹੋ ਜਾਵੇਗੀ, ਜਿਸ ਦੇ ਨਾਲ ਅੰਮ੍ਰਿਤਧਾਰੀ ਬੱਚੇ, ਸਿੱਖ ਬੱਚੇ ਦੁਬਾਰਾ ਸਕੂਲਾਂ ਦੇ ਵਿੱਚ ਕਿਰਪਾਨ ਪਹਿਨ ਕੇ ਜਾ ਸਕਣਗੇ। ਤੇ ਸਿਰਫ ਇਹਦੇ ਵਿੱਚ ਕੁਝ ਸ਼ਰਤਾਂ ਨੇ ਜਿਹੜੀਆਂ ਕਿ ਤੁਸੀਂ ਕੱਲ ਵੀ ਆਪਣੇ ਪ੍ਰੋਗਰਾਮ ਵਿੱਚ ਦੱਸੀਆਂ ਸਨ, ਔਰ ਉਹ ਸ਼ਰਤਾਂ ਜਿਹੜੀਆਂ ਨੇ ਲਾਗੂ ਹੋਣਗੀਆਂ, ਜਿਹੜੀਆਂ ਕਿ ਆਸ ਹੈ ਕਿ ਸਾਰੇ ਜਿਹੜੇ ਨੇ ਇਸ ਫੈਸਲੇ ਤੋਂ ਸਰਕਾਰ ਦੇ ਨਾਲ ਖੁਸ਼ ਹੋਣਗੇ ਜੀ। ਬਹੁਤ ਵਧੀਆ ਜੀ। ਸੋ ਜਿਹੜੀਆਂ ਸ਼ਰਤਾਂ ਦੇ ਹਿਸਾਬ ਦੇ ਨਾਲ ਜਿਹੜੇ ਕਕਾਰ ਪਹਿਨਣੇ ਹੁਣ ਇਹਨਾਂ ਨੇ ਕੀਤੇ ਨੇ, ਮਨਜ਼ੂਰ ਕਰਵਾਏ ਨੇ, ਸੋ ਕਕਾਰਾਂ ਦਾ ਫਿਰ ਤੁਸੀਂ ਪੰਜਾਬ ਤੋਂ ਕਰਵਾਓਗੇ ਜੀ ਡਿਲੀਵਰੀ, ਜਾਂ ਫਿਰ ਇੱਥੇ ਕਿਸੇ ਨੂੰ ਮਤਲਬ ਕਿ ਕਿਸ ਤਰ੍ਹਾਂ ਮੈਨੇਜ ਕਰੋਗੇ ਉਹ ਕਕਾਰਾਂ ਬਾਰੇ ਜੀ? ਹਾਂਜੀ, ਉਹ ਸਾਡੇ ਕੋਲ ਕਕਾਰ ਹੈ ਵੀ ਨੇ ਇੱਥੇ, ਔਰ ਜੇ ਸਾਨੂੰ ਹੋਰ ਜ਼ਰੂਰਤ ਪਈ ਤਾਂ ਅਸੀਂ ਹੋਰ ਵੀ ਮੰਗਵਾ ਸਕਦੇ ਹਾਂ। ਉਹਦੇ ਵਿੱਚ ਸਿਰਫ ਕਿਰਪਾਨ ਦਾ ਜਿਹੜਾ ਗਾਤਰਾ ਜੋ ਹੁੰਦਾ ਹੈ ਕੱਪੜੇ ਦਾ, ਜਿਹੜਾ ਉਹਦੀ ਜਿਹੜੀ ਇੱਕੋ ਮੋਡੀਫਿਕੇਸ਼ਨ ਕਰਨੀ ਪੈਣੀ ਵੀ ਜਿਹੜਾ ਹੈਂਡਲ ਦੇ ਨਾਲ ਲੂਪ ਹੁੰਦੀ ਹੈ ਉਹਨੂੰ ਥੋੜਾ ਟਾਈਟ ਕਰਕੇ ਸਿਉਂ ਦਿੱਤਾ ਜਾਏਗਾ, ਜਿਹਦੇ ਨਾਲ ਕਿ ਜਿਹੜੀ ਕਿਰਪਾਨ ਬਾਹਰ ਕੱਢਣੀ ਜਿਹੜੀ ਆ ਉਹ ਮੁਸ਼ਕਿਲ ਹੋਵੇਗੀ। ਔਰ ਉਹੀ ਇੱਕ ਉਹ ਤੁਸੀਂ ਘਰੇ ਵੀ ਕਰ ਸਕਦੇ ਹੋ, ਪਰ ਅਸੀਂ ਉਹਦੇ ਕੁਛ ਜਿਹੜੇ ਨੇ ਅਸੀਂ ਨਮੂਨੇ ਜਿਹੜੇ ਨੇ ਬਣਾ ਕੇ ਤਿਆਰ ਕਰਾਂਗੇ, ਔਰ ਜਿਹੜੇ ਪੇਰੈਂਟਸ ਨੂੰ ਜੇ ਜਿਸ ਨੂੰ ਵੀ ਲੋੜ ਹੋਈ, ਅਸੀਂ ਸਾਰੇ ਗੁਰਦੁਆਰਾ ਸਾਹਿਬ ਜਿਹਨੇ ਨਿਊ ਸਾਊਥ ਵੇਲਜ਼ ਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਪਹੁੰਚਾ ਵੀ ਦਿਆਂਗੇ, ਔਰ ਉਹਨਾਂ ਕੋਲ ਜੇ ਜਿੰਨੀ ਲੋੜ ਹੋਈ ਉਸ ਹਿਸਾਬ ਨਾਲ ਜੇ ਸਾਨੂੰ ਜ਼ਰੂਰਤ ਹੋਈ ਤਾਂ ਅਸੀਂ ਇੰਡੀਆ ਤੋਂ ਵੀ ਮੰਗਵਾ ਸਕਦੇ ਹਾਂ ਜੀ। ਹਾਂਜੀ, ਬਹੁਤ ਹੀ ਸੋਹਣਾ ਇਨੀਸ਼ੀਏਟਿਵ ਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੈਟਲਡ ਹੋ ਗਈਆਂ ਨੇ ਤੇ ਜੋ ਗਵਰਨਮੈਂਟ ਦੀਆਂ ਇੰਸਟਰਕਸ਼ਨ ਸੀਗੀਆਂ ਉਹਦੇ ਹਿਸਾਬ ਨਾਲ ਫਿਰ ਤੋਂ ਕਕਾਰ ਜਿਹੜੇ ਹੈਗੇ ਨੇ ਸਕੂਲੀ ਬੱਚੇ ਪਹਿਨ ਕੇ ਜਾ ਸਕਦੇ ਨੇ। ਪਰ ਇਸ ਤੋਂ ਬਾਅਦ ਸਵਾਲ ਇਹੀ ਸੀ ਮਾਪਿਆਂ ਦਾ ਕਿ ਇਹ ਜਿਹੜੇ ਕਕਾਰ ਆ ਇਹ ਕਿੱਥੋਂ ਮੁਹੱਈਆ ਹੋਣਗੇ। ਸੋ ਤੁਹਾਡੇ ਮਾਧਿਅਮ ਰਾਹੀਂ ਹੁਣ ਸਾਰਿਆਂ ਨੂੰ ਸ਼ਾਇਦ ਪਤਾ ਲੱਗ ਗਿਆ ਹੋਵੇਗਾ ਕਿ ਜਿਹੜੇ ਇੱਕ ਕਕਾਰ ਸਾਹਿਬ ਹੈਗੇ ਨੇ ਗੁਰਦੁਆਰਾ ਗਲੈਨਵੁੱਡ ਸਿਡਨੀ ਤੋਂ ਲਏ ਜਾ ਸਕਦੇ ਨੇ, ਜਾਂ ਫਿਰ ਜਿਵੇਂ ਕਿ ਤੁਸੀਂ ਦੱਸਿਆ ਕਿ ਸਪਲਾਈ ਦੇ ਹਿਸਾਬ ਦੇ ਨਾਲ ਤੁਸੀਂ ਪੰਜਾਬ ਤੋਂ ਵੀ ਮੰਗਵਾ ਸਕਦੇ ਹੋ। ਹਾਂਜੀ, ਇਹ ਸਾਰੇ ਗੁਰਦੁਆਰਾ ਸਾਹਿਬ ਜਿੰਨੇ ਆਪਣੇ ਇਸ ਸਾਡੀ ਮੈਨੇਜਮੈਂਟ ਜਿਹੜੀ ਨਿਊ ਸਾਊਥ ਵੇਲ ਵਰਕਿੰਗ ਗਰੁੱਪ ਸੀ, ਇਹਦੇ ਵਿੱਚ ਨਿਊ ਸਾਊਥ ਵੇਲ ਦੇ ਜਿੰਨੇ ਗੁਰਦੁਆਰੇ ਨੇ ਉਹਨਾਂ ਦੇ ਨੁਮਾਇੰਦੇ ਸੀ, ਔਰ ਉਹਨਾਂ ਸਾਰਿਆਂ ਨੂੰ ਇਹ ਜਾਣਕਾਰੀ ਹੈ ਵੀ ਕੀ ਜਿਹੜਾ ਦਿਸ਼ਾ ਨਿਰਦੇਸ਼ ਹੈਗੇ ਨੇ ਜਿਹੜੇ ਨਵੀਂ ਪਾਲਿਸੀ ਦੇ, ਉਹਦੇ ਹਿਸਾਬ ਨਾਲ ਜਿਹੜੀ ਕਿਰਪਾਨ ਦੀ ਜੋ ਵੀ ਉਸ ਦੇ ਜਿਹੜਾ ਸਪਲਾਈ ਕਰਨੀ ਹੈ ਉਹ ਅਸੀਂ ਜਿਹੜਾ ਯਕੀਨੀ ਬਣਾਵਾਂਗੇ। ਹਾਂਜੀ, ਜੇ ਸਾਨੂੰ ਲੋੜ ਪਈ ਤਾਂ ਅਸੀਂ ਹੋਰ ਵੀ ਕਕਾਰ ਇੰਡੀਆ ਤੋਂ ਮੰਗਵਾ ਸਕਦੇ ਹਾਂ ਜੀ। ਗੱਲ ਕਰ ਲੈਂਦੇ ਜੀ ਕੋਵਿਡ-19 ਦੀ। ਜਿਵੇਂ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਤੁਸੀਂ ਰਹਿ ਰਹੇ ਹੋ, ਖਾਸ ਕਰਕੇ ਸਿਡਨੀ ਜਿਹੜੇ ਹਿੱਸੇ ਦੇ ਵਿੱਚ ਤੁਸੀਂ ਇਸ ਸਮੇਂ ਬੈਠੇ ਹੋ, ਬਹੁਤ ਹੀ ਜ਼ਿਆਦਾ ਪ੍ਰਕੋਪ ਛਾਇਆ ਹੋਇਆ ਜੀ ਕੇਸਿਸ ਦਾ। ਗਵਰਨਮੈਂਟ ਵੀ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਵੈਕਸੀਨੇਸ਼ਨ ਦੀ ਡੋਜ਼ ਦਿੱਤੀ ਜਾ ਰਹੀ ਹੈ। ਸੋ ਇਸ ਸਮੇਂ ਕਿੰਨੇ ਕੁ ਲੋਕਾਂ ਨੂੰ ਜੀ ਗੁਰਦੁਆਰਾ ਸਾਹਿਬ ਵੱਲੋਂ ਡੋਜ਼ ਦਿੱਤੀ ਜਾ ਚੁੱਕੀ ਹੈ, ਕਿ ਹੁਣ ਵੀ ਲੋਕ ਡੋਜ਼ ਲੈਣ ਆ ਰਹੇ ਨੇ, ਤੇ ਕਿਹੜੀ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ? ਹਾਂਜੀ ਹਰਜਿੰਦ ਜੀ, ਇਸ ਤਰ੍ਹਾਂ ਇਹ ਜਿਹੜਾ ਕੋਵਿਡ ਦੇ ਵੈਕਸੀਨੇਸ਼ਨ ਦਾ ਪ੍ਰੋਗਰਾਮ ਜਿਹੜਾ ਇਹ ਤਕਰੀਬਨ 2 ਮਹੀਨੇ ਪਹਿਲਾਂ ਜਿਹੜੇ ਨਿਊ ਸਾਊਥ ਵੇਲ ਹੈਲਥ ਡਿਪਾਰਟਮੈਂਟ ਵੱਲੋਂ
ਸਾਨੂੰ ਪਹੁੰਚ ਕੀਤੀ ਗਈ ਸੀ ਵੀ ਤੁਸੀਂ ਆਪਣੇ ਗੁਰੂ ਘਰ ਵਿਖੇ ਜਿਹੜਾ ਹੈ ਕਿ ਸਾਨੂੰ ਜਿਹੜੀ ਫੈਸਿਲਿਟੀ ਦਿਓ ਕਿ ਅਸੀਂ ਵੈਕਸੀਨੇਸ਼ਨ ਸ਼ੁਰੂ ਕਰ ਸਕੀਏ। ਔਰ ਉਸ ਦੇ ਦੌਰਾਨ ਹੁਣ ਤੱਕ 4 ਸੈਸ਼ਨ ਹੋ ਚੁੱਕੇ ਨੇ ਜਿਹਦੇ ਵਿੱਚ ਫਾਈਜ਼ਰ ਜਿਹੜੀ ਵੈਕਸੀਨੇਸ਼ਨ ਆ ਉਹ ਸ਼ੁਰੂ ਕੀਤੀ ਗਈ ਸੀ ਔਰ ਤਕਰੀਬਨ ਹਰ ਸੈਸ਼ਨ ਦੇ ਵਿੱਚ 100 ਜਿਹੜੀਆਂ ਡੋਜ਼ਸ ਨੇ ਉਹ ਦਿੱਤੀਆਂ ਗਈਆਂ ਨੇ। ਔਰ ਅੱਜ ਵੀ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਹੁਣ ਵੀ ਗੁਰੂ ਘਰ ਵਿਖੇ ਅੱਜ ਜਿਹੜਾ ਚੌਥਾ ਸੈਸ਼ਨ ਚੱਲ ਰਿਹਾ ਹੈ ਔਰ ਸੰਗਤ ਜਿਨ੍ਹਾਂ ਨੇ ਪਹਿਲਾਂ ਫਸਟ ਡੋਜ਼ ਲਈ ਸੀ ਉਹਨਾਂ ਦੀ ਅੱਜ ਸੈਕਿੰਡ ਜਿਹੜੀ ਡੋਜ਼ ਹੈਗੀ ਫਾਈਜ਼ਰ ਦੀ ਉਹ ਲੱਗ ਰਹੀ ਹੈ। ਔਰ ਸੰਗਤਾਂ ਜਿਹੜੀ ਕਮਿਊਨਿਟੀ ਹੈ ਆਪਣੀ ਉਹ ਸਾਰੇ ਆ ਕੇ ਲਵਾ ਰਹੇ ਨੇ ਔਰ ਕਾਫੀ ਗਹਿਮਾ ਗਹਿਮੀ ਹੈ ਗੁਰਦੁਆਰਾ ਸਾਹਿਬ ਵਿਖੇ। ਈਵਨ ਰਿਪੋਰਟਰ ਜਿਹੜੇ ਨੇ ਕਈ ਅਖਬਾਰਾਂ ਦੇ ਰਿਪੋਰਟਰ ABC ਨੈਸ਼ਨਲ ਨਿਊਜ਼ ਦੇ ਰਿਪੋਰਟਰ ਵੀ ਪਹੁੰਚੇ ਹੋਏ ਨੇ, ਸਿਡਨੀ ਮਾਰਨਿੰਗ ਹੈਰਲਡ ਤੋਂ ਵੀ ਆਏ ਹੋਏ ਨੇ। ਔਰ ਜਿਹੜੀ ਬਹੁਤ ਸ਼ਲਾਘਾਯੋਗ ਜਿਹੜਾ ਕਦਮ ਹੈ ਜਿਹੜਾ ਇੱਥੇ ਗੁਰੂ ਘਰ ਨੇ ਸ਼ੁਰੂ ਕੀਤਾ ਹੈ ਸਰਕਾਰ ਨਾਲ ਰਲ ਕੇ। ਔਰ ਇਸ ਤੋਂ ਅਗਲੀ ਜਿਹੜਾ ਡੇਟ ਹੈਗੀ ਹੈ ਉਹ ਸਾਡੀ 26 ਅਗਸਤ ਨੂੰ ਜਿਹੜੀ ਲਾਸਟ ਜਿਹੜਾ ਸੈਸ਼ਨ ਉਹ ਹੋਣਾ। ਅਸੀਂ ਸਰਕਾਰ ਤੋਂ ਹੋਰ ਵੀ ਮੰਗ ਕੀਤੀ ਹੈ ਕਿ ਇਸ ਨੂੰ ਰੈਗੂਲਰ ਤੌਰ ਤੇ ਜਿਹੜਾ ਇੱਥੇ ਵੈਕਸੀਨੇਸ਼ਨ ਹੱਬ ਬਣਾਇਆ ਜਾਵੇ ਕਿਉਂਕਿ ਅੱਜ ਤੁਸੀਂ ਸੁਣਿਆ ਹੋਣਾ ਨਿਊਜ਼ ਦੇ ਵਿੱਚ ਅੱਜ 681 ਕੇਸ ਬਿਲਕੁਲ ਵਾਧਾ ਹੋਇਆ ਜੀ। ਕੱਲ ਨਾਲੋਂ ਕੱਲ 633 ਸਨ, ਅੱਜ 681 ਕੇਸਾਂ ਦੀ ਜਿਹੜੀ ਹੈਗੀ ਰਿਕਾਰਡ ਦਰਜ ਕੀਤਾ ਗਿਆ। ਹਾਂਜੀ ਔਰ ਇਹ ਲਗਾਤਾਰ ਵਧ ਰਹੇ ਨੇ ਔਰ ਇੱਥੇ ਕਾਫੀ ਲਾਕਡਾਊਨ ਦਾ ਪ੍ਰਭਾਵ ਲੋਕਾਂ ਦੇ ਵਿੱਚ ਪੈ ਰਿਹਾ ਹੈ। ਔਰ ਜਿਹੜੇ ਤਕਰੀਬਨ 2 ਮਹੀਨੇ ਹੋ ਚੁੱਕੇ ਹਨ ਜਿਹੜੇ ਕਿ ਲੋਕੀ ਘਰਾਂ ਦੇ ਵਿੱਚ ਤੜੇ ਹੋਏ ਨੇ ਔਰ ਜਿਹੜਾ ਫਿਰ ਵੀ ਜਿਹੜੀ ਇਸ ਮਹਾਮਾਰੀ ਤੋਂ ਜਿਹੜੀ ਕੋਈ ਹਜੇ ਤੱਕ ਕੋਈ ਰਾਹਤ ਨਜ਼ਰ ਨਹੀਂ ਆ ਰਹੀ। ਪੋਜ਼ਿਟਿਵ ਵੇ ਦੇ ਨਾਲ ਦੇਖਿਆ ਜਾਵੇ ਤਾਂ ਕੱਲ 1,30,000 ਜਿਹੜੇ ਵੈਕਸੀਨੇਸ਼ਨ ਡੋਜ਼ਸ ਜਿਹੜੀਆਂ ਸਰਕਾਰ ਨੇ ਦਿੱਤੀਆਂ ਨੇ ਕਾਫੀ ਹਾਈ ਰੇਟ ਹੈ ਔਰ 58% ਜਿਹੜੇ ਲੋਕ ਨੇ ਉਹ ਪਹਿਲੀ ਡੋਜ਼ ਲੈ ਚੁੱਕੇ ਨੇ ਔਰ 28% ਜਿਹੜੇ ਨੇ ਕੰਪਲੀਟ ਦੋਨੋਂ ਡੋਜ਼ ਲੈ ਚੁੱਕੇ ਨੇ। 5.5 ਮਿਲੀਅਨ ਡੋਜ਼ਸ ਜਿਹੜੀਆਂ ਨੇ ਹੁਣ ਤੱਕ ਸਰਕਾਰ ਵੱਲੋਂ ਜਿਹੜੀਆਂ ਨੇ ਦਿੱਤੀਆਂ ਜਾ ਚੁੱਕੀਆਂ ਨੇ। ਹਾਂਜੀ ਜੀ, ਜੇਕਰ ਦੇਖਿਆ ਜਾਵੇ ਜੀ ਨਿਊ ਸਾਊਥ ਵੇਲਸ ਦੇ ਵਿੱਚ ਬਹੁਤ ਹੀ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ। ਕਿਹਾ ਜਾ ਰਿਹਾ ਨਿਊ ਸਾਊਥ ਵੇਲਸ ਦੀ ਸਰਕਾਰ ਵੱਲੋਂ ਕਿਉਂਕਿ ਲਗਾਤਾਰ ਕੋਵਿਡ ਕੇਸਿਸ ਆ ਰਹੇ ਨੇ, ਹਰ ਇੱਕ ਪੋਜ਼ਿਟਿਵ ਕੇਸ ਦੂਜੇ ਨੂੰ ਪੋਜ਼ਿਟਿਵ ਬਣਾ ਰਿਹਾ ਹੈ। ਸੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ 2 ਕੋਵਿਡ ਡੋਜ਼ਸ ਜਿਹੜੀਆਂ ਵੈਕਸੀਨ ਦੀਆਂ ਲਵੇਗਾ ਉਸ ਤੋਂ ਬਾਅਦ ਹੀ ਉਹਨੂੰ ਘਰ ਤੋਂ ਬਾਹਰ ਨਿਕਲ ਦਿੱਤਾ ਜਾਵੇਗਾ। ਸੋ ਬੜਾ ਹੀ ਸਖਤ ਫੈਸਲਾ ਹੈ ਜੀ ਗਵਰਨਮੈਂਟ ਦਾ। ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਜੀ ਵਿਕਟੋਰੀਆ ਦੀ ਤਾਂ ਉੱਥੇ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ। ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹਦਾਇਤਾਂ ਵੀ ਬਹੁਤ ਸਖਤ ਨੇ, ਜਿਹੜੇ ਇੱਕਾ ਦੁੱਕਾ ਲੋਕੀ ਬਾਹਰ ਨਿਕਲਦੇ ਨੇ, ਕਰਫਿਊ ਵਰਗੀ ਸਥਿਤੀ ਨਿਊ ਸਾਊਥ ਵੇਲਸ ਦੇ ਵਿੱਚ ਵੀ ਬਣ ਸਕਦੀ ਹੈ? ਹਾਂਜੀ, ਇੱਥੇ ਆਲਰੇਡੀ ਕਾਫੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਨਾਲ ਰਲ ਕੇ ਜਿਹੜੀ ਨਿਊ ਸਾਊਥ ਵੇਲ ਪੁਲਿਸ ਹੈ ਇਹ ਪੈਟਰੋਲਿੰਗ ਹੋ ਰਹੀ ਹੈ ਔਰ ਚੈਕਿੰਗ ਕਰ ਰਹੇ ਨੇ ਉਹ। ਜੀ, ਮਿਲਟਰੀ ਕਾਫੀ ਮਾਤਰਾ ਦੇ ਵਿੱਚ ਆਈ ਹੈ ਜੀ ਨਿਊ ਸਾਊਥ ਵੇਲਸ ਦੇ ਵਿੱਚ। ਜੀ ਤਕਰੀਬਨ ਰੋਜ਼ 500 ਤੋਂ ਲੈ ਕੇ 600 ਤੱਕ ਪੁਲਿਸ ਜਿਹੜੇ ਨੇ ਜੁਰਮਾਨੇ ਵੀ ਕਰ ਰਹੀ ਹੈ ਲੋਕਾਂ ਨੂੰ ਜਿਹੜੇ ਕਿ ਅਣਗਹਿਲੀ ਕਰਕੇ ਜਿਹੜੇ ਇਹਦੀ ਜਿਹੜਾ ਬੈਨ ਦੀ ਜਿਹੜੀ ਆ ਨਹੀਂ ਕਰ ਰਹੇ ਉਹਨੂੰ ਫੋਲੋ ਨਹੀਂ ਕਰ ਰਹੇ। ਔਰ ਬੜੀ ਮੰਦਭਾਗੀ ਚੀਜ਼ ਹੈ ਕਿ ਲੋਕੀ ਜਿਹੜੇ ਨੇ ਆਪਣੀ ਸਹੂਲਤ ਦੇਖ ਕੇ ਦੂਸਰਿਆਂ ਦੀ ਜਿਹੜੀ ਆ ਸਿਹਤ ਨੂੰ ਜਿਹੜਾ ਅਸਰ ਪਾ ਰਹੇ ਨੇ। ਔਰ ਇਹ ਹੁਣ ਜਿਹੜਾ ਯੰਗ ਜਿਹੜੇ ਨੇ ਪੋਪੂਲੇਸ਼ਨ ਆ ਉਹਦੇ ਵਿੱਚ ਇਹ ਜ਼ਿਆਦਾ ਆ ਰਿਹਾ ਹੈ ਔਰ ਜਿਹੜੇ ਬੱਚੇ ਨੇ ਜਾਂ ਜਿਹੜੇ ਯੂਥ ਨੇ ਜਿਨ੍ਹਾਂ ਨੇ ਹਜੇ ਤੱਕ ਕੋਈ ਵੈਕਸੀਨੇਸ਼ਨ ਨਹੀਂ ਲਗਾਈ ਔਰ ਮੋਸਟਲੀ ਜਿਹੜੇ ਹਸਪੀਟਲ ਦੇ ਵਿੱਚ 50% ਤੋਂ ਵੱਧ ਜਿਹੜੇ ਲੋਕ ਐਡਮਿਸ਼ਨਸ ਹੋ ਰਹੀਆਂ ਨੇ ਉਹ ਬਿਲੋ 30 ਇਅਰਸ ਜਿਹੜੇ ਨੇ 30 ਸਾਲ ਤੋਂ ਘੱਟ ਜਿਹੜੇ ਜੀ। 15 ਸਾਲਾ ਮੁੰਡੇ ਦੀ ਜਾਨ ਗਈ ਹੈ ਪਿੱਛੇ ਜੇ ਕੈਂਟਰਬਰੀ ਏਰੀਆ ਪੌਂਚਪੌਲ ਦੇ ਵਿੱਚ 15 ਸਾਲਾਂ ਦਾ ਮੁੰਡਾ ਸੀ ਜੀ ਜਿਹਨੂੰ ਕੋਵਿਡ-19 ਪੋਜ਼ਿਟਿਵ ਹੋਣ ਕਰਕੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਜੀ। ਹਾਂਜੀ ਨਹੀਂ, ਬਹੁਤ ਇਹ ਜਿਹੜੇ ਦੁੱਖ ਦੀ ਖਬਰ ਹੈ ਔਰ ਬੱਚਿਆਂ ਨੂੰ ਔਰ ਜਿਹੜੇ ਯੂਥ ਨੇ ਯੰਗ ਨੇ ਉਹਨਾਂ ਨੂੰ ਹੁਣ ਸਰਕਾਰ ਜਿਹੜੀ ਆ ਪਹਿਲ ਦੇ ਰਹੀ ਹੈ। ਇਵਨ ਸਕੂਲੀ ਬੱਚੇ ਜਿਨ੍ਹਾਂ ਨੇ ਐਤਕੀ 12ਵੀਂ ਦੇ ਐਗਜ਼ਾਮ ਦੇਣੇ ਨੇ ਉਹਨਾਂ ਵਾਸਤੇ ਸਪੈਸ਼ਲ ਜਿਹੜਾ ਵੀਕਐਂਡ ਦੇ ਉੱਤੇ ਉਹਨਾਂ ਨੇ ਜਿਹੜੀ ਮੈਥ ਲੈਵਲ ਤੇ ਜਿਹੜੀ ਵੈਕਸੀਨੇਸ਼ਨ ਸ਼ੁਰੂ ਕੀਤੀ ਸੀ। ਔਰ ਹੁਣ ਇਸ ਤੋਂ ਮੇਰੇ ਖਿਆਲ ਇਸ ਵੀਕਐਂਡ ਤੇ ਇਹਨਾਂ ਨੇ ਜਿਹੜੇ ਟ੍ਰੇਡਸ ਵਾਲੇ ਨੇ ਲੋਕ ਜਿਹੜੇ ਟ੍ਰੇਡਸ ਪਰਸਨ ਨੇ ਕਿਉਂਕਿ ਕੰਸਟਰਕਸ਼ਨ ਇੱਕ ਬਹੁਤ ਵੱਡਾ ਜਿਹੜਾ ਇੱਥੋਂ ਦਾ ਹੈਗਾ ਕੰਮ ਹੈ ਜਿਹਦੇ ਕਰਕੇ
ਬਹੁਤੇ ਲੋਕ ਜਿਹੜੇ ਇਫੈਕਟ ਹੋ ਰਹੇ ਆ, ਔਰ ਜਿਹੜੀ ਸਟੇਟ ਦੀ ਡਿਵੈਲਪਮੈਂਟ ਜਿਹੜੀ ਆ ਉਹਦੇ ਉੱਤੇ ਨਿਰਭਰ ਕਰਦੀ ਹੈ। ਇਸ ਕਰਕੇ ਸਰਕਾਰ ਨੇ ਇਸ ਸੈਟਰਡੇ ਸੰਡੇ ਨੂੰ ਜਿਹੜਾ ਮੈਸ ਲੈਵਲ ਤੇ ਜਿਹੜੀ ਵੈਕਸੀਨੇਸ਼ਨ ਟ੍ਰੇਡਸ ਵਾਲੇ ਲੋਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਔਰ ਆਸ ਹੈ ਕਿ ਅਕਤੂਬਰ ਤੱਕ ਕਹਿ ਰਹੇ ਨੇ ਕਿ 80% ਤੱਕ ਜਿਹੜੀ ਪੋਪੂਲੇਸ਼ਨ ਆ ਵੈਕਸੀਨੇਟ ਹੋ ਜਾਏਗੀ, ਔਰ ਉਸ ਤੋਂ ਬਾਅਦ ਹੀ ਇਹ ਜਿਹੜਾ ਕੋਈ ਜਿਹੜੇ ਨੇ ਬੈਨ ਖੋਲੇ ਜਾ ਸਕਦੇ ਨੇ। ਜੀ, ਟੀਨੇਜਰ ਜਿਹੜੇ ਹੈਗੇ ਨੇ ਫਾਈਜ਼ਰ ਲੈਣ ਲਈ ਇਨੀਸ਼ੀਏਟਿਵ ਦਿਖਾ ਰਹੇ ਨੇ ਜੀ, ਅੱਗੇ ਆ ਰਹੇ ਨੇ, ਕਿਉਂਕਿ ਐਸਟਰਾਜੈਨਕਾ ਜਿਹੜੀ ਹੈਗੀ ਆ ਜੀ ਖੁਰਾਕ ਬਾਰੇ ਕਾਫੀ ਲੋਕਾਂ ਦੇ ਵਿੱਚ ਮਤਭੇਦ ਸਨ ਕਿ ਇਸ ਦੇ ਨਾਲ ਬਲੱਡ ਕਲਾਉਡਸ ਬਣਦੇ ਨੇ। ਹਾਂਜੀ, ਉਹ ਵੈਸੇ ਤਾਂ ਜਿਹੜੀ ਸਰਕਾਰ ਦੀ ਕਹਿ ਲਓ ਵੀ ਥੋੜੀ ਜਿਹੀ ਭੁੱਲ ਰਹੀ ਹੈ ਕਿ ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਜਿਹੜਾ ਐਕਸਪਲੇਨ ਨਹੀਂ ਕੀਤਾ ਕਿ ਐਸਟਰਾਜੈਨਿਕਾ ਔਰ ਫਾਈਜ਼ਰ ਦੇ ਕੀ ਜਿਹੜੇ ਨੇ ਔਗਣ ਨੇ, ਔਰ ਮੇਰੇ ਹਿਸਾਬ ਨਾਲ ਕੋਈ ਐਡੇ ਵੱਡੇ ਲੈਵਲ ਤੇ ਫਰਕ ਨਹੀਂ ਹੈ। ਇਹ ਸਿਰਫ ਜਿਹੜੀ ਮਿਸਕਮਿਊਨੀਕੇਸ਼ਨ ਜਿਹੜੀ ਕਿ ਲੋਕਾਂ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਹੋ ਗਈ ਹੈ। ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਬਹੁਤ ਜਿਹੜੇ ਨੇ ਯੰਗ ਲੋਕਾਂ ਨੂੰ ਵੀ, ਔਰ ਯੂਰਪ ਦੇ ਵਿੱਚ ਉਹਨਾਂ ਨੇ ਐਸਟਰਾਜੈਨਿਕਾ ਦਿੱਤੇ ਆ। ਹਰ ਇੱਕ ਜਿਹੜੀ ਮੈਡੀਸਿਨ ਹੈ ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਹੋ ਸਕਦਾ, ਔਰ ਉਹਦੇ ਉਲਟ ਜੇ ਦੇਖਿਆ ਜਾਵੇ ਨਾ ਵੈਕਸੀਨੇਸ਼ਨ ਲਵਾਉਣ ਦੇ ਜਿਹੜੇ ਨੇ ਜ਼ਿਆਦਾ ਖਤਰਾ ਹੈ। ਇਸ ਕਰਕੇ ਹੌਲੀ ਹੌਲੀ ਹੁਣ ਸਰਕਾਰ ਨੇ ਕੀਤਾ ਹੈ ਕਿ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਐਸਟਰਾਜੈਨਿਕਾ ਵੀ ਹਰ ਏਜ ਦਾ ਜਿਹੜਾ ਪਰਸਨ ਉਹ ਲੈ ਸਕਦਾ ਹੈਗਾ, ਔਰ ਉਹ ਹੁਣ ਲੈ ਰਹੇ ਨੇ, ਔਰ ਐਸਟਰਾਜੈਨਿਕਾ ਵੀ ਲੈ ਰਹੇ ਨੇ। ਫਾਈਜ਼ਰ ਦੀਆਂ ਵੀ ਡੋਜ਼ਸ ਹੋਰ 500,000 ਡੋਜ਼ਸ ਜਿਹੜੀਆਂ ਨੇ ਨਿਊ ਸਾਊਥ ਵੇਲ ਵਿੱਚ ਪਹੁੰਚ ਚੁੱਕੀਆਂ ਨੇ ਕੱਲ, ਔਰ ਦੁਬਾਰਾ ਸ਼ੁਰੂ ਹੋ ਰਿਹਾ ਹੈ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਰਣਜੀਤ ਸਿੰਘ ਜੀ ਇਸ ਸਾਰੀ ਜਾਣਕਾਰੀ ਦੇ ਲਈ। ਉਮੀਦ ਕਰਦੇ ਹਾਂ ਕਿ ਨਿਊ ਸਾਊਥ ਵੇਲਸ ਦੇ ਬਹੁਤ ਜਲਦ ਜਿਹੜੇ ਹਾਲਾਤ ਹੈਗੇ ਨੇ ਚੰਗੇ ਹੋਣਗੇ। ਹਾਂਜੀ ਹਰਜਨ ਜੀ, ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।